ਸਾਰੇ ਪੰਜਾਬੀ ਵੀਰਾਂ ਨੂੰ ਅਖਤਰ ਸਮੇਂ ਰਜੋਕਾ ਫਰਾਮ ਮਲਾਕਾ ਤਹਿਸੀਲ ਗੋਣਾ ਜ਼ਿਲ੍ਹਾ ਚੰਡੀਗੜ੍ਹ ਦਾ ਸਲਾਮ ਅਰਜ਼ੇ। ਵੀਰਾਓ ਤੁਸਾਂ ਵੀ ਮੈਨੂੰ ਕਈ ਵਾਰੀ ਆਖਿਆ ਸ਼ਿਕਾਇਤਾਂ ਕੀਤੀਆਂ ਨੂੰ, ਮੈਨੂੰ ਤੁਸਾਂ ਸ਼ਿਕਾਇਤਾਂ ਕੀਤੀਆਂ ਤੇ ਆਖਿਆ ਵੀ ਤੂੰ ਸਾਰੀਆਂ ਗੱਲਾਂ ਕਰਦਾ ਹੈ ਤੇ ਆ ਜਿਹੜਾ ਜ਼ਰੂਰੀ ਮਸਲਾ ਹੈ, ਜਿਹੜਾ ਅਹਿਮ ਮਸਲਾ ਹੈ, ਇਸ ਤੇ ਤੂੰ ਕਦੀ ਨੂੰ ਬੋਲਿਆ। ਹੁਣ ਵੀਰਾਓ ਮੈਂ ਤੁਹਾਡੀ ਸ਼ਿਕਾਇਤਾਂ ਤੇ ਮੈਂ ਇਹ ਗੱਲ ਮੁਤਲਕਾ ਮਹਿਕਮਿਆਂ ਨੂੰ ਵੀ ਆਖਸਾਂ। ਉਹ ਇੱਕ ਵੀਰਾ ਮੈਨੂੰ ਆਖਿਆ ਵੀ ਜਿਹੜਾ ਹੈ ਨਾ ਤਹਿਸੀਲ ਬੁਆਣਾ ਉੱਥੇ ਨਾ ਵੀਰਾਓ ਕੱਲ ਦੀ ਗੱਲ ਏ, ਮੈਂ ਇੱਕ ਸੱਥਰ ਤੇ ਗਿਓ ਤੇ ਉੱਥੇ ਨਾ ਇੱਕ ਵੀਰਾ ਬੈਠਾ ਉਹ ਸੱਥਰ ਤੇ ਅੱਛਾ ਗੱਲਾਂ ਬਾਤਾਂ ਹੋਣ ਲੱਗ ਪਈਆਂ। ਉਸ ਮੈਨੂੰ ਆਖਿਆ ਬਈ ਤੂੰ ਜਿਹੜਾ ਹੈ ਨਾ ਸਾਰਿਆਂ ਮਸਲਿਆਂ ਤੇ ਬੋਲਦਾ ਹੈ ਤੇ ਇੱਕ ਜ਼ਰੂਰੀ ਜਿਹੜਾ ਮਸਲਾ ਹੈ ਨਾ ਉਸ ਤੇ ਵੀ ਬੋਲ। ਮੈਂ ਚਾ ਪੁੱਛਿਆ ਬਈ ਕਿਹੜਾ ਮਸਲਾ? ਉਸ ਆਖਿਆ ਵੀ ਜਿਹੜੀ ਹੈ ਤਹਿਸੀਲ ਬੁਆਣਾ ਹੈ ਨਾ ਇਹਦੇ ਵਿੱਚ ਨਾ ਆ 3-4 ਕੰਮ ਰੁਕ ਜਾਵੇ ਨਾ ਤੇ ਜਿਹੜੀ ਬੰਦਿਆਂ ਦੀ ਸਿਹਤ ਹੈ ਨਾ ਉਹ ਹਕੀਕਤ ਅਹੀਂ ਟੈਟ ਹੋ ਜਾਸੇ ਨਾ ਬਈ ਜਿਵੇਂ ਆ ਪਹਿਲਵਾਨ ਹੁੰਦੇ ਨੇ। ਮੈਂ ਆਖਿਆ ਉਹ ਕਿਵੇਂ? ਆਖਿਆ ਉਸ ਆਖਿਆ ਬੜੀ ਅਜੀਬ ਜੀ ਉਸ ਦਸਤਾਨ ਸੁਣਾਈ ਮੈਨੂੰ। ਮੈਂ ਪੁੱਛੇ, ਮੈਂ ਹੈਰਾਨ ਰਹਿ ਗਿਓ। ਉਸ ਆਖਿਆ ਵੀ ਅਗਲੀਆਂ ਜਿਹੜੀਆਂ ਬਿਮਾਰੀਆਂ ਆਨ ਨਾ ਉਹ ਬੜੀਆਂ ਕੈਂਸਰ ਹੋ ਗਈ, ਹੈਪਾਟਾਈਟਿਸ ਹੋ ਗਈ, ਮਰਜ਼ਾਂ ਉਹ ਸ਼ਹਿਰਾਂ 'ਚ ਸੁਣੀ ਦੀਆਂ ਨੂੰ, ਉਹ ਹੁਣ ਸਾਡੇ ਪਿੰਡਾਂ 'ਚ ਵੀ ਆ ਵੜੀਆਂ ਨੂੰ। ਆ ਗੁਰਦਿਆਂ ਦੀ ਮਰਜ਼ ਵੀ ਜਿਹੜੀ ਹੈ ਨਾ ਇਹ ਵੀ ਇੱਥੇ ਆਮ ਹੋਈ ਪਈ ਹੈ। ਇਹਨਾਂ ਤੇ ਬੋਲੋ। ਮੈਂ ਆਖਿਆ ਮੈਂ ਤਾਂ ਬੋਲ ਬੋਲ ਕੇ ਥੱਕ ਗਿਆ। ਉਸ ਆਖਿਆ ਮੈਨੂੰ ਬਈ ਇਹ ਜਿਹੜੀਆਂ ਮਰਜ਼ਾਂ ਨਾ ਇਹ ਪਤਾ ਹੀ ਕਿਵੇਂ ਆਈਆਂ ਨੂੰ। ਮੈਂ ਆਖਿਆ ਵੀ ਤੂੰ ਦੱਸੋ। ਉਸ ਆਖਿਆ ਵੀ ਇੱਕ ਤਾਂ ਜਿਹੜਾ ਜ਼ਹਿਰੀਲਾ ਦੁੱਧ ਹੈ ਨਾ ਇਤਨੀਆਂ ਸਾਡੇ ਤਹਿਸੀਲ ਬੁਆਣੇ ਦੇ ਵਿੱਚ ਮੱਝੀ ਨਹੀਂ ਜਿਤਨਾ ਇੱਥੇ ਦੁੱਧ ਹੁੰਦਾ ਪਿਆ। ਮੈਂ ਆਖਿਆ ਹੋਰ ਦੱਸ। ਉਸ ਆਖਿਆ ਅਗਲੀ ਗੱਲ ਤਾਂ ਮੁੜ ਇਸ ਤੋਂ ਵੀ ਉਤਾ ਹੈ। ਮੈਂ ਆਖਿਆ ਵੀ ਉਹ ਕਿਵੇਂ? ਆਖਿਆ ਇੱਕ ਤਾਂ ਜਿਹੜਾ ਬਿਲਟੀ ਦਾ ਗੋਸ਼ਤ ਹੈ ਨਾ ਉਹ ਬਹੁਤ ਢੇਰ ਹੈ ਤੇ ਬਾਕੀ ਜਿਹੜਾ ਮੁਰਦਾ ਗੋਸ਼ਤ ਹੈ ਉਹ ਬਹੁਤ ਢੇਰ ਵਿਕਦਾ ਪਿਆ ਹੈ। ਮੈਂ ਤਾਂ ਯਾਰ ਹੈਰਾਨ ਰਹਿ ਗਿਓ। ਹਾਂ ਤਰੀ ਉਸ ਗੱਲ ਆਖੀ ਵੀ ਜਿਹੜੇ ਬੱਚਿਆਂ ਦੀਆਂ ਖਾਵਣ ਪੀਵਣ ਦੀਆਂ ਚੀਜ਼ਾਂ ਨਾ ਉਹਨਾਂ ਦੇ ਵਿੱਚ ਇਤਨੀ ਮਿਲਾਵਟ ਹੋ ਗਈ ਹੈ ਵੀ ਜਿਹੜੇ ਬੱਚੇ ਨਾ ਨਿੱਕੇ ਹੁੰਦਿਆਂ ਲਾ ਹੀ ਆ ਗੁਰਦਿਆਂ ਦਾ ਮਰਜ਼ ਏ, ਆ ਫੇਫੜਿਆਂ ਦਾ ਮਰਜ਼ ਏ, ਆ ਅੰਤੜੀਆਂ ਦਾ ਮਰਜ਼ ਏ, ਹੋਰ ਬੜੀਆਂ ਮਰਜ਼ਾਂ ਅਜੀਬ ਜੀਆਂ ਉਹਨਾਂ ਨੂੰ ਲੱਗ ਗਈਆਂ ਨੂੰ ਤੇ ਬੱਚੇ ਜਿਹੜੇ ਹਨ ਨਾ ਉਹਨਾਂ ਦੀ ਗਰੋਥ ਹੀ ਨਹੀਂ ਪਈ ਹੁੰਦੀ। ਮਤਲਬ ਇਹ ਅੱਗੇ ਤਾਂ ਗਰੋਥਾਂ ਬੜੀਆਂ ਹੁੰਦੀਆਂ ਨਾ, ਬੱਚੇ ਉੱਥਾ ਹੁੰਦੇ ਹਨ, ਉਹ ਹੁਣ ਗਰੋਥਾਂ ਹੀ ਰੁਕ ਗਈਆਂ ਨੂੰ। ਮੈਂ ਤਾਂ ਯਾਰ ਹੈਰਾਨ ਨਾ ਕਿਉਂ। ਹੁਣ ਮੈਂ ਉਹਨੂੰ ਕੀ ਜਵਾਬ ਦੇਵਾਂ ਬਈ ਜਿਹੜੇ ਮਹਿਕਮੇ ਨੂੰ ਉਹ ਤਾਂ ਸੁੱਤੇ ਹੋਏ ਨੂੰ। ਅਕਸਰ CM ਪੰਜਾਬ ਮਰੀਮ ਨਿਵਾਜ਼ ਸਾਹਿਬਾਂ ਨੂੰ ਉਹਨਾਂ ਦੇ ਬੜੇ ਅੱਛੇ ਇਕਦਾਮ ਹੈ ਨੂੰ ਉਹ ਇਸ ਬਾਰੇ ਵੀ ਕੋਈ ਸੋਚੇ ਨੂੰ ਤੇ ਆ ਜਿਹੜੇ ਮਹਿਕਮੇ ਵਾਲੇ ਨਾ ਇਹ ਕਿਸੇ ਖਾਤੇ ਦੇ ਵੀ ਕੋਈ ਨਹੀਂ। ਉਹ ਕਿਵੇਂ ਕਿ ਮਿਸਾਲ ਹੈ ਇਹ ਤਾਂ ਉਸ ਤੋਂ ਵੀ ਉਤਾਂ ਗੱਲ ਲੱਗੀ ਪਈ ਹੈ। ਉਹ ਇੱਥੇ ਬਹੁਤ ਮਰਜ਼ਾਂ ਹੋ ਗਈਆਂ। ਉਹ ਬੰਦਾ ਤਾਂ ਰੋ ਰੋ ਕੇ ਮੈਨੂੰ ਵਿਚਾਰਾ ਦੱਸਦਾ ਪਿਆ। ਮੈਂ ਕਿਹਾ ਹੁਣ ਮੈਂ ਕੀ ਕਰਾਂ? ਉਹ ਯਾਰ ਮੈਨੂੰ ਦੱਸੋ ਮੈਂ ਹੁਣ ਕੀ ਕਰਾਂ? ਮੈਂ ਤਾਂ ਗੱਲਾਂ ਆਪਣਾ ਕੇ ਥੱਕ ਗਿਆ। ਮਹਿਕਮੇ ਸੁੱਤੇ ਹੋਏ ਨੂੰ। ਹੁਣ ਜਿਹੜੀ ਮੇਰੀ ਆਖਰੀ ਅਰਜ਼ੀ ਹੈ ਨਾ ਉਹ ਮੇਰੀ ਪੰਜਾਬ ਦੀ ਵਜ਼ੀਰ ਆਲਾ ਸਾਹਿਬਾਂ ਨੂੰ ਹੈ ਤੇ ਮਿਹਰਬਾਨੀ ਕਰੋ ਤੇ ਕੋਈ ਫੇਰਾ ਮਾਰੋ, ਇਹਨਾਂ ਚੀਜ਼ਾਂ ਤੇ ਸਖਤੀ ਕਰੋ, ਆ ਮਿਲਾਵਟ ਸ਼ੁਦਾ ਚੀਜ਼ਾਂ ਤੇ ਆ ਜਾਲੀ ਚੀਜ਼ਾਂ ਤੇ ਅਗਲਾ ਮਰਨਾ ਜਿਹੜਾ ਇਹ ਹੈ ਬਈ ਉਹ ਜਿਹੜੇ ਫਦਿੰਦੇ ਨਾ ਇਹ ਗੈਰ ਕਾਨੂੰਨੀ ਕੰਮ ਕਰਨ ਵਾਲੇ ਉਹ ਜਬ ਨਾ ਛੋਟ ਕੇ ਉਸ ਤੋਂ ਤਾਂ ਉਹ ਕੰਮ ਵਧਾ ਛੱਡਦੇ ਨੂੰ। ਉਹ ਇਹਨਾਂ ਦੇ ਬਾਰੇ ਕੋਈ ਕਾਨੂੰਨ ਹੋਵੇ, ਕੋਈ ਸਖਤੀ ਹੋਵੇ। ਤੁਸੀਂ ਸਾਊਦੀਆ ਦੀ ਮਿਸਾਲ ਲੈ ਲਓ ਵੀ ਸਾਊਦੀ ਅਰਬ ਹੈ, ਉੱਥੇ ਕੋਈ ਚੋਰੀ ਕਰਦਾ ਹੈ, ਉੱਥੇ ਕੋਈ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਉਹਦਾ ਆ ਜਿਹੜਾ ਹੱਥ ਹੈ ਨਾ ਇੱਕ ਵਾਰੀ ਕਰਦਾ ਹੈ ਤਾਂ ਉਹਦਾ ਇੱਕ ਹੱਥ ਕੱਟ ਛੱਡਦੇ ਨੂੰ, ਜੇ ਦੂਈ ਵਾਰੀ ਕਰਦਾ ਨਾ ਉਹਦਾ ਦੂਆ ਹੱਥ ਕੱਟ ਛੱਡਦੇ ਨੂੰ। ਇਸ ਤੋਂ ਇਲਾਵਾ ਜਿਹੜੀ ਸਜ਼ਾਏ ਮੌਤ ਹੈ ਉਹ ਵੀ ਉੱਥੇ ਦਿੰਦੇ ਨੂੰ। ਤਾਂ ਤੋਂ ਉੱਥੇ ਜਿਹੜੀਆਂ ਚੀਜ਼ਾਂ ਨਾ ਇਹਨਾਂ ਦੇ ਵਿੱਚ ਮਿਲਾਵਟ ਕੋਈ ਨਹੀਂ। ਇਤਨੀਆਂ ਹੀ ਗੱਲਾਂ ਜੇ ਜ਼ਿੰਦਗੀ ਦਿੱਤੀ ਇਜਾਜ਼ਤ, ਜੇ ਜ਼ਿੰਦਗੀ ਦਿੱਤੀ ਮੋਹਲਤ, ਨਵੀਆਂ ਗੱਲਾਂ ਦੇ ਨਾਲ ਤੁਹਾਡੀ ਖਿਦਮਤ ਵਿੱਚ ਦੁਬਾਰਾ ਹਾਜ਼ਰ ਹੋਸਾਂ। ਆਪਣੇ ਮੇਜ਼ਬਾਨ ਅਖਤਰ ਇਸਮਾਈਲ ਰਜੋਕਾ ਨੂੰ ਦਿਓ ਇਜਾਜ਼ਤ। ਰੱਬ ਰਾਖਾ।